ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਸਾਡੇ ਸਾਰੇ ਵੇਖਣ ਵਾਲਿਆਂ ਨੂੰ। ਅੱਜ ਦੀ ਇਹ ਪੰਜਾਬੀ ਬੈਠਕ ਦੇ ਵਿੱਚ ਦੁਬਾਰਾ ਸਭ ਨੂੰ ਖੁਸ਼ ਆਮਦੀਦ। ਤੇ ਸਾਡੇ ਵੱਲੋਂ ਸਾਰੀ ਕੌਮ ਨੂੰ ਤੇ ਜਿੱਥੇ ਜਿੱਥੇ ਸਾਡੇ ਦੂਸਰੇ ਮੁਲਕਾਂ 'ਚ ਰਹਿਣ ਵਾਲੇ ਵੀ ਪਾਕਿਸਤਾਨੀ ਨੇ ਸਭ ਨੂੰ 76ਵਾਂ ਯੌਮ ਆਜ਼ਾਦੀ ਮੁਬਾਰਕ ਹੋਵੇ। ਅੱਜ ਦੇ ਇਸ ਮੁਕੱਦਸ ਦਿਨ ਪਾਕਿਸਤਾਨ ਜਿਹੜਾ ਆਜ਼ਾਦ ਹੋਇਆ ਕਾਇਦੇ ਆਜ਼ਮ ਦੀਆਂ ਬੜੀਆਂ ਮਿਹਨਤਾਂ ਤੇ ਕੋਸ਼ਿਸ਼ਾਂ ਤੋਂ ਬਾਅਦ, ਤੇ ਅੱਜ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਸਾਹ ਲੈ ਰਹੇ ਹਾਂ। ਅੱਜ ਉਸ ਆਜ਼ਾਦੀ ਦੇ ਬਾਰੇ ਅਸੀਂ ਖਾਸ ਤੌਰ ਤੇ ਅਨਵਰ ਵਿਰਕ ਸਾਹਿਬ ਨੂੰ ਪੁੱਛਾਂਗੇ ਕਿ ਜਿਹੜੀ ਇਹ ਆਜ਼ਾਦੀ ਹੈ ਨਵੀਂ ਨਸਲ ਇਹਨੂੰ ਕਿਉਂ ਨਹੀਂ ਆਜ਼ਾਦੀ ਸਮਝਦੀ ਜਾਂ ਉਹਨਾਂ ਨੂੰ ਇਹਦੀ ਕਦਰ ਕਿਉਂ ਨਹੀਂ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਆਜ਼ਾਦੀ ਬੜੀ ਚੀਜ਼ ਹੈ ਤੇ ਇਹਨੂੰ ਹਾਸਲ ਕਰਨ ਲੱਗਿਆਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ। ਜੀ ਅਨਵਰ ਸਾਹਿਬ। अस्सलाम वालेकुम जी। मेरे दुनिया के जिस हिस्से च भी पंजाबी नाल प्यार करदे हो, खासुल खास मेरे वो उस्ताद ने उस्ताद मोहतरम बरिंदर सिंह जख्मी साहब ते अपने प्रोफैसर है ने मोहम्मद साहब आरफ साहब, वो शायरी का कोई उन्होंने सबक भी देना। मैं नज़म सुनावांगा बाद ये हाफिज साहब पुछदे ने आज़ादी की शै हुंदी है। 9 सालों का सा मैं जदों पाकिस्तान बनने तो बाद पैदा होया। 9 साल 47 च बनया, 1947 पाकिस्तान बनया तो 13 जुलाई 1955 की मेरी तारीख पैदाइश जी सही है। सर्टिफिकेट तो चलो अगर पिछा हो गया होना। जदों असीं 60 के होश संभाली है ना, तो उदों सानूं आंदे सन भी इन्ने साल लंघ गए ने, हुण 15 साल लंघ गए ने, ये साढ़े लोटियां वाले साल। वो लोटियां वाला साल सदते सन, चले गए लोटियां वाला साल होया, गदर का साल होया, लोटियां वाला साल। फिर करद्या करद्या 67 के 20 साल आखन लग पिया। तो असीं आ गया पता नहीं किन्नी मुल्क होई है। फिर उन्होंने साढ़िया बजुर्गों ने ना साढ़े सिखां दियां ते फिर हिंदुआं दियां भाईचारे दी गल्लां करनियां, वो सानूं बड़ा चंगा लगना। फिर असीं ये सुनते आए सां भी जदों इत्थों गए तो जिहड़े लोकां ने उन्हां लुटिया, ये उधर वाले आण के सुणाउंदे ने ना, ते साडे ते बजुर्ग इत्थे ही सन। वो ये दसदे सन भी जिहड़े जिन्ने आ बदमाश सन इन्हां जांदियां उन्हां नूं आज़ादी मैं आज़ादी असां किवें लई। वो जिहड़े इत्थों गए ने हिंदू, इन्हां नूं कोई भुल गया भी साडे विच रह ने, इन्हां ने कसर कोई नहीं छड्डी उन्हां नूं लुट्टण दी। जिन्नूं भी लब्भै कोई इत्थे मुक्तसर तेरे कोल टाउन नहीं बनया अपने बरकत टाउन, इन्हां दा जिहड़ा वड्डा सी मामदीन तौड़, ਉਹ ਸੁਣ ਲੈਣ ਭਾਵੇਂ ਉਹ ਵੀ ਸੁਣਦੇ ਨੇ ਪਿਆ। ਹੁਣ ਅੱਜ ਵੀ ਉੱਥੇ ਹੋਣ ਡਈ ਸੀ ਨਸੀਰ ਕੁਕੜਾਂ ਵਾਲੀ ਕੋਈ ਗੱਲ, ਉਹਨਾਂ ਦਾ ਉਹ ਗੱਡੇ 'ਤੇ ਉਹਨਾਂ ਦਾ ਸਮਾਨ ਢੋਂਦਾ ਹੁੰਦਾ ਸੀ। ਜਿਹੜਾ ਸਮਾਨ ਢੋਣਾ ਨਾ ਉਹਨਾਂ ਦੀ ਦੁਕਾਨਾਂ ਵਾਸਤੇ ਲਿਆਉਣਾ, ਉਹਨਾਂ ਆਖਿਆ ਵੀ ਆਹ ਜਿਹੜਾ ਸਾਡਾ ਸੰਦੂਕ ਜਿਹਾ ਇਹ ਸਾਨੂੰ ਉੱਥੇ ਰੇਲਵੇ ਸਟੇਸ਼ਨ 'ਤੇ ਫੜਾ ਦੇ ਤੇ ਦੂਜੀ ਸਾਰਾ ਮਾਲ ਤੂੰ ਕਾਬੂ ਕਰ। ਉਹਨੇ ਕਰਮਾਂ ਵਾਲੇ ਨੇ ਰਾਹ ਦੇ ਵਿੱਚ ਛੁਰੀਆਂ ਛਰੀਆਂ ਮਾਰ ਮੂਰ ਕੇ ਆਖਿਆ ਰਾਜ ਮੈਨੂੰ ਵੀ ਪੈ ਗਿਆ। ਉਹ ਵੀ ਉਹ ਸੋਨਾ ਸਾਰਾ ਤੇ ਆ ਜਿਹੜੀ ਜ਼ਮੀਨ ਲਈ ਇਹ ਬਰਕਤ ਟਾਊਨ ਬਣਿਆ। ਫਿਰ ਉਹਨਾਂ ਦੇਖੋ ਨਾ ਹਾਜੀ ਵੀ ਨੇ, ਹਾਜ ਵੀ ਕਰ ਦੇਣ, ਉਹਨਾਂ ਦੇ ਪੈਸਿਆਂ ਦੇ ਨਾਲ ਹੱਜ ਹੋ ਜਾਣਗੇ। ਮੈਂ ਤਾਂ ਇਹ ਗੱਲ ਕਰਨਾ ਵੀ ਇੰਨੀ ਉਹਨਾਂ ਵੀ ਆਜ਼ਾਦੀ ਲਈ ਹੈ। ਸਾਡੇ ਤੇ ਪੰਜਾਬ 'ਚ ਇੰਝ ਯੱਬ ਬਣਿਆ, ਇੰਨਾ ਵਕਤ ਬਣਿਆ। ਅਸੀਂ ਇਹ ਸੁਣਾਉਂਦੇ ਹਾਂ ਵੀ ਸਾਡੇ ਮੁਸਲਮਾਨ ਬੜੇ ਔਖੇ ਹੋ ਕੇ ਆਏ ਨੇ, ਪਰ ਜਿਹੜੇ ਇੱਧਰੋਂ ਵੀ ਗਏ ਨੇ ਸੌਖੇ ਉਹ ਵੀ ਨਹੀਂ ਗਏ। ਸਭ ਨੂੰ ਇਹਨੂੰ ਮੁਸੀਬਤ ਬਣੀ ਰਹੀ ਹੈ। ਤੇ ਫਿਰ ਉਹਨਾਂ ਦੇ ਆਣ ਕੇ ਕਬਜ਼ੇ ਆ ਸਾਡੇ 28 ਜਾ ਕੇ ਨਾ ਇਹਨੂੰ ਪਨਾਹੀ ਸਾਧਦੇ ਸਨ। ਪਨਾਹੀਆਂ ਦੇ ਜੇ ਕੋਈ ਗਾਂ ਸੀ ਮਾਈ ਸੀ ਤੇ ਜਦੋਂ ਜ਼ਿਲ੍ਹਾ ਝੰਗ ਵਾਲੇ ਇੱਧਰੋਂ ਆਉਂਦੇ ਸਨ ਨਹਿਰੋਂ ਪਾਰੋਂ ਤੋਂ ਛੱਡ ਕੇ ਲੈ ਜਾਂਦੇ ਸਨ ਉਹਨਾਂ ਨੂੰ। ਇੱਥੇ ਸਾਡੇ ਬਾਬਾ ਸੀ ਉਹਦਾ ਕੁਵਾਲੇ ਤੇ ਟੋਰ ਸੀ, ਉਹਨਾਂ ਨੂੰ ਟੇਕ ਦਿੰਦਾ ਰਿਹਾ। ਬੜੇ ਮੁਸ਼ਕਿਲ ਹਾਲਾਤ। ਅਨਵਰ ਮਾਛੀ ਸਾਡੇ ਪਿੰਡ, ਉਹਦੇ ਕੋਲ ਸੁਣੀਏ ਤਾਂ ਉਹਨੇ ਇਹ ਆਖਿਆ ਵੀ ਅਸੀਂ ਜਦੋਂ ਉੱਥੇ ਤੁਰਿਆ ਨਾ ਆਂਦਾ 10-12 ਸਾਲਾਂ ਦਾ ਸਾਂ, ਤਾਂ ਸਾਨੂੰ ਆਖਿਆ ਵੀ ਪਾਕਿਸਤਾਨ ਬਣ ਗਿਆ, ਹੁਣ ਤੁਹਾਨੂੰ ਕੰਮ ਕਰਨ ਦੀ ਲੋੜ ਕੋਈ ਨਹੀਂ। ਹੁਣ ਤੁਸੀਂ ਉੱਥੇ ਜਾ ਕੇ ਸਿਰਫ ਨਮਾਜ਼ਾਂ ਪੜ੍ਹਨੀਆਂ ਨੇ, ਤੇ ਨਮਾਜ਼ਾਂ ਪੜ੍ਹ ਕੇ ਨਾ ਰੋਟੀ ਰਾਟੀ ਵੀ ਤੁਹਾਨੂੰ ਮੁਫਤ ਦੀ ਲੱਭਣੀ। ਹਰ ਸ਼ੈ ਕੋਈ ਸ਼ੈ ਤੁਹਾਨੂੰ ਕਰਮ ਕਰਨ ਦੀ ਲੋੜ ਨਹੀਂ। ਅਸੀਂ ਜੰਨਤ ਚਲੇ ਗਏ। ਅਸੀਂ ਉਸੇ ਤਰ੍ਹਾਂ ਹਰ ਸ਼ੈ ਘਰ ਹਾਂਡੀਆਂ ਕਿਸੇ ਧਰੀਆਂ ਤੂੰਜੀ ਘਰ ਛੱਡ ਕੇ ਆ ਗਏ ਵੀ ਸਾਨੂੰ ਜੰਨਤ 'ਚ ਰਹਿਣਾ। ਅਤੇ ਅੱਗੋਂ ਜਿਹੜੀ ਜੰਨਤ ਲੱਭੀ ਤੂੰ ਵੀ ਜਾਣਨਾ ਅਤੇ ਸਾਰੇ ਜਾਣਦੇ ਜਿਵੇਂ ਦੇ ਅਸੀਂ ਜੰਨਤ 'ਚ ਆਏ। ਜੰਗ 65 ਦੀ ਵੇਖੀਏ, 65 ਦੇ ਮੈਂ 10 ਸਾਲਾਂ ਦਾ ਸਾਂ। ਆਹ ਮੂਣੇ ਵਾਲੀ ਜੰਗਲਾਤ ਨਹੀਂ ਅੱਜ ਤੇ ਫੰਡਿੱਕੇ ਵਾਲੇ, ਇੱਥੇ ਆ ਕੇ ਜਸੂਸ ਆ ਗਏ ਸਾਰੇ। ਮੈਂ ਵੀ ਨਾਲ ਸਾਂ ਸੋਟੀ ਫੜ ਕੇ ਜਸੂਸਾਂ ਦੇ ਮਗਰ ਚੜ੍ਹ ਗਏ। ਅਸੀਂ ਆਂਦੇ ਸਨ ਵੀ ਸਾਡਾ ਲੁੰਡਾ ਜਹਾਜ਼ ਉਹ ਐਵੇਂ ਮਾਲਮ ਦੀ ਨਹੀਂ ਗੱਲ 5 ਡੇਗੇ। ਉਹ ਸਾਰੇ ਅਸੀਂ ਜਹਾਜ਼ ਉੱਡਦੇ ਸਾਂ ਅਤੇ ਵਹਿੰਦੇ ਸਾਂ। ਕੌਮ ਦਾ ਐਡਾ ਇੰਨਾ ਜਜ਼ਬਾ ਸੀ। 71 ਦੀ ਵੀ ਜੰਗ ਵੇਖੀ। ਇਸ ਕੌਮ ਨੂੰ ਕੋਈ ਲੀਡਰ ਲੱਭ ਜਾਂਦਾ ਨਾ, ਜਿਹੜਾ ਲੱਭਾ ਹੀ ਹੈ ਉਹ ਬਸ ਉਹ ਵੀ ਚਲੋ ਮੈਂ ਬਾਅਦ 'ਚ ਗੱਲ ਕਰਨਾ। ਇਹ ਬੜਿਆਂ ਔਖਿਆਂ ਕੇ ਆਜ਼ਾਦੀ ਲਈ। ਅਤੇ ਜਦੋਂ ਹੋਇਆ 71 ਅੱਧਾ ਪਾਸਾ ਲਵਾ ਕੇ ਪਰਾਂ ਧਰ ਦਿੱਤਾ। ਹੁਣ ਜਿੰਨਾ ਲਵਾਇਆ ਉਹਨਾਂ ਦੀ ਮੈਂ ਕਿਹਾ ਜਾ ਕੇ ਗੱਲ ਕਰਾਂਗਾ। ਉਹ ਜਾ ਕੇ ਪਾਸਾ ਲੈ ਗਿਆ। ਹੁਣ ਜਿਹੜੇ ਇੱਥੇ ਆਣ ਕੇ ਅਸੀਂ ਆਪਣੇ ਹਾਫਿਜ਼ ਦਾ ਮੈਂ ਪੜ੍ਹਾਉਂਦਾ ਰਿਹਾ, ਤੁਹਾਨੂੰ ਪਤਾ ਨਾ, ਤੁਹਾਨੂੰ ਵੀ ਪੜ੍ਹਾਇਆ, ਇਸ ਨੂੰ ਵੀ ਪੜ੍ਹਾਇਆ। ਉਹ ਅਸੀਂ ਆਂਦੇ ਸਨ ਵੀ ਐਸੀ ਕੋਈ ਕਹਾਣੀ ਦੱਸੋ ਵੀ ਜਿਹਦੀ ਨਾ
ਜਿਹੜਾ ਨਾ ਕੈਦ ਦੀ ਜਿਹੜੀ ਹੈ ਨਾ ਰੱਜ ਉਹਦੇ ਨਾਲੋਂ ਆਜ਼ਾਦੀ ਦੀ ਭੁੱਖ ਚੰਗੀ ਹੈ। ਸਹੀ ਇਹ ਸੀ ਉਹ ਫਿਰ ਮੈਂ ਕਹਾਣੀ ਉਹਨਾਂ ਨੂੰ ਕੋਈ ਆਪ ਵੀ ਗੰਢੀ ਕੋਈ ਕਿਤੋਂ ਮਾੜੀ ਮੋਟੀ ਸੁਣੀ ਵੀ ਇੱਕ ਕੁੱਤਾ ਤੇ ਇੱਕ ਨਾ ਬਘਿਆੜ ਇਹ ਬੇਲੀ ਬਣ ਗਿਆ। ਇਹ ਮੈਂ ਇੱਕ ਕਹਾਣੀ ਦੱਸਣੀ ਪੈਂਦੀ, ਉਹ ਮਾਰਲ ਕਹਾਣੀਆਂ ਸਨ ਨਾ ਇਤਫਾਕ ਦੀਆਂ ਬਰਕਤ ਦੇ। ਉਹ ਉਹਨਾਂ ਨੂੰ ਮੈਂ ਲਿਖਾਉਂਦਾ ਹੁੰਦਾ ਸੀ ਤੇ ਮੈਂ ਦੱਸ ਇਹ ਦੱਸੋ ਵੀ ਜਿਹੜੀ ਆਜ਼ਾਦੀ ਦੀ ਜਿਹੜੀ ਹੈ ਨਾ ਭੁੱਖ ਉਹ ਕੈਦ ਦੇ ਰਾਜ ਨਾਲੋਂ ਚੰਗੀ ਹੈ। ਉਹ ਬਣ ਗਿਆ ਦੋਵੇਂ ਕੁੱਤਾ ਤੇ ਇਹ ਬਘਿਆੜ ਬੇਲੀ। ਤੇ ਜਿਹੜਾ ਨਾ ਕੁੱਤਾ ਉਹ ਜਾ ਕੇ ਨਾ ਜੰਗਲ ਦੇ ਵਿੱਚ ਬਘਿਆੜ ਨੂੰ ਮਿਲਣ ਗਿਆ ਤੇ ਬਘਿਆੜ ਸੁੱਕਾ ਮੋਇਆ ਪਿਆ ਜੰਗਲ ਦੇ ਵਿੱਚ, ਕੋਈ ਖੁਸ਼ਕਸਾਲੀ ਸੀ, ਕੋਈ ਸ਼ਿਕਾਰ ਕੋਈ ਸ਼ੈ ਲੱਭੇ ਨਾ। ਕੁੱਤੇ ਪੁੱਛਿਆ ਯਾਰ ਤੂੰ ਬੜਾ ਲਿੱਸਾ ਆ। ਉਹਨੇ ਆ ਖਾਣ ਲਈ ਸ਼ੈ ਕੋਈ ਨਹੀਂ ਲੱਭਦੀ। ਤੇ ਉਹਨੇ ਆਖਿਆ ਆ ਜਾ ਵੇਖੋ ਮੈਂ ਕਿੱਡਾ ਸੌਖਾ, ਮੈਨੂੰ ਤੇ ਨੌਕਰੀ ਲੈ ਦੇਣਾ। ਉਹ ਜੰਗਲ 'ਚੋਂ ਬਾਹਰ ਨਿਕਲੇ ਨਾ, ਜਿਹੜਾ ਬਘਿਆੜ ਇਹਨੂੰ ਆਂਦਾ ਖਲੋਇਆ ਨਾ ਜ਼ਰਾ ਤੈਨੂੰ ਮੈਂ ਧੌਣ ਤੇ ਨਿਸ਼ਾਨ ਪਿਆ। ਉਹਨੇ ਆਖਿਆ ਆ ਨਿਸ਼ਾਨ ਕਾਹਦਾ ਹੀ? ਉਹਨੇ ਆਹ ਸੰਗਲ ਪਾਇਆ ਸਾਈਆਂ, ਉਹਨਾਂ ਬੰਨਣਾ ਕਸਾਈਆਂ ਦਾ ਮੈਂ ਨੌਕਰੀ ਦੇਣਾ, ਤੈਨੂੰ ਵੀ ਉੱਥੇ ਸਿਕਿਉਰਟੀ ਗਾਰਡ ਰਹਾਉਣਾ ਜਿੱਥੇ ਮੈਂ ਸਿਕਿਉਰਟੀ ਕਰਨਾ। ਸਿਕਿਉਰਟੀ ਗਾਰਡ ਦੇ ਆਵੇ ਮੇਰੇ ਪਿਆ ਹੀ ਗੱਲ। ਉਹਨੇ ਆਹ ਮੈਨੂੰ ਵੀ ਇਹਨੇ ਪਾਉਣਗੇ। ਉਹਨਾਂ ਤੇਰੇ ਗੱਲ ਉਹਨਾਂ ਸਾਈਆਂ ਸੰਗਲ ਪਾਉਣਾ ਚਾਹੁੰਦੇ। ਉਹਨੇ ਆਖਿਆ ਮੈਨੂੰ ਆਜ਼ਾਦੀ ਦੀ ਜਿਹੜੀ ਹੈ ਨਾ ਭੁੱਖ ਉਹ ਕੈਦ ਦੇ ਰਾਜ ਨਾਲੋਂ ਚੰਗੀ। ਅਸੀਂ ਵੀ ਗੱਲ ਇਹ ਵੀ ਸਾਨੂੰ ਭੁੱਖ ਤੇ ਚੰਗੀ ਹੈ ਪਰ ਆਜ਼ਾਦ ਤੇ ਹੋਈਏ। ਆਜ਼ਾਦ ਸੀ ਹਜ਼ਰਤ ਉਮਰੇ ਫਰੂਕ ਦੇ ਜ਼ਮਾਨੇ 'ਚ, ਜਿਹੜਾ ਆਮ ਬੰਦਾ ਉੱਠ ਕੇ ਪੁੱਛਦਾ ਸੀ ਇੱਕ ਚਾਦਰ ਨਾਲ ਤਾਂ ਤੁਹਾਡਾ ਕੁੜਤਾ ਬਣਦਾ ਨਹੀਂ, ਇਹ ਕਿੱਥੋਂ ਲਿਆ ਜੇ? ਤੇ ਫਿਰ ਬੇਟੇ ਨੂੰ ਦੱਸਣਾ ਪੈਂਦਾ ਸੀ ਮੇਰਾ ਗੈਰਤ ਦੁਆਰਾ ਨਹੀਂ ਕੀਤੀ, ਮੈਂ ਆਪਣੀ ਚਾਦਰ ਵੀ ਪਿਓ ਨੂੰ ਦੇ ਦਿੱਤੀ। ਉਹ ਸੀ ਆਜ਼ਾਦੀ। ਹੁਣ ਆਣ ਕੇ ਪੁੱਛ ਲਈ ਹੈ ਬਾਜਵੇ ਦੀ ਜਾਇਦਾਦ ਕਿੱਥੋਂ ਆਈ, ਮਾਰ ਕੇ ਮੈਨੂੰ ਵੀ ਲੈ ਜਾ, ਆਹ ਲੈ ਯਾਰ ਵੇਗੋ ਡਾਲਾ ਤੇ ਬਾਬੇ ਨੂੰ ਫੜ ਕੇ ਖੜੋ। ਇਹ ਅਸੀਂ ਆਜ਼ਾਦ ਨਾਲ ਬੋਲ ਨਹੀਂ ਸਕਦੇ। ਅਸੀਂ ਇਹ ਪੁੱਛ ਲਈ ਹੋਵੇ ਨਾ ਫੌਜੀਆਂ ਦੇ ਇੰਨੇ ਜਾਇਦਾਦਾਂ ਕਿੱਥੋਂ ਬਣੀਆਂ, ਆ ਜਾਵੇ ਪੁੱਤਰਾ ਤੂੰ ਤੇ ਆ ਜਾ। ਆਜ਼ਾਦ ਇਹ ਵੀ ਬੰਦਾ ਬੋਲ ਤਾਂ ਸਕੇ। ਹੁਣ ਆਹ ਟੀਚਰ ਹੈ, ਇਹ ਡਰਦਾ ਵੇ ਮੂੰਹ ਤੇ ਜ਼ਿਪ ਲੱਗੀ ਇਹ ਗੱਲ ਨਹੀਂ ਕਰੇਗਾ। ਸਵੇਰ ਦਾ ਉੱਥੇ ਧੱਕੇ ਖਾਂਦਾ ਰਿਹਾ ਆਜ਼ਾਦੀ ਨਾਲ। ਕਿਸੇ ਨੂੰ ਪੁੱਛੀਏ ਨਾ ਝੰਡੀਆਂ ਲਾਉਂਦਾ ਇਹ ਜੀ ਕੀ 14 ਅਗਸਤ ਇਹ ਝੰਡੀਆਂ ਲਾਇਆ ਗੱਲ ਹੁੰਦੀ, ਝੰਡੀਆਂ ਲਾ ਲੋਗੇ ਤੁਸੀਂ, ਚਲੋ ਤੁਹਾਨੂੰ ਰਾਜੀ ਵੀ ਦੇ ਲੈਣਗੇ। ਪਰ ਜਦੋਂ ਅਸੀਂ ਜ਼ਿਹਨੀ ਤੌਰ ਤੇ ਆਜ਼ਾਦ ਨਹੀਂ, ਇਹ ਆਜ਼ਾਦੀ ਜਿਹੜੀ ਬੜੀ ਵੱਡੀ ਜੇ ਤੇ ਲਾਮਾ ਮੈਂ ਤੁਹਾਨੂੰ ਨਜ਼ਮ ਸੁਣਾਵਾਂਗਾ ਵੀ ਕਿਵੇਂ ਖਾਬ ਅਸੀਂ ਸੁਣਦੇ ਜਿੱਥੇ ਗਏ ਇਹ ਖਾਬ ਜੀ ਵੇਖਿਆ ਅਲਾਮਾ ਇਕਬਾਲ ਨੇ। ਅਲਾਮਾ ਇਕਬਾਲ ਨੂੰ ਇਹੋ ਜਿਹੇ ਖਾਬ ਦਾ ਪਤਾ ਲੱਗ ਜਾਂਦਾ ਨਾ ਵੀ ਮੇਰੇ ਖਾਬ ਦਾ ਨਤੀਜਾ ਆਹ ਨਿਕਲਣਾ, ਤੇ ਉਹ ਕਦੀ ਇਹੋ ਜਿਹਾ ਖਾਬ ਹੀ ਨਾ ਆਉਂਦਾ। ਉਹ ਆਉਂਦਾ ਰਹਿਣ ਦੇ। ਉਹ ਖਾਬ ਤੋਂ ਉਹਨੇ ਵੇਖਿਆ ਸੀ ਵੀ ਇੱਥੇ ਕਿਲ੍ਹਾ ਬਣੇਗਾ ਇਸਲਾਮ ਦਾ ਕਿਲ੍ਹਾ ਨਾ, ਤੇ ਖਾਬ ਤੇ ਵੇਖਿਆ ਤੇ ਕੈਦ ਆਜ਼ਮ ਨੂੰ ਖਾਬ ਚੰਗਾ ਲੱਗਾ ਤੇ ਤਬੀਰ ਆ ਗਈ, ਸਭ ਵੀ ਲੱਭ ਗਿਆ, ਕਲਮੇ ਤੇ ਬਣਿਆ ਇਹ ਸਾਰਾ। ਅਸਲ ਤੇ ਜਿਹੜੀ ਇਹੋ ਜਿਹੀ ਜਿਵੇਂ ਇਮਰਾਨ ਆਉਂਦਾ ਹੁੰਦਾ ਵੀ ਉਹ ਜਿਹੜੀ ਖੁਲਫਾ ਰਾਸ਼ਦੀਨ ਉਹ ਬਣੇ, ਜਿਹੜੀ ਮਦੀਨਾ ਰਿਆਸਤ ਮਦੀਨਾ ਉਹ ਅਸਲ ਦੇ ਵਿੱਚ ਇਹ ਬਣਨੀ ਚਾਹੀਦੀ ਸੀ। ਪਰ ਜੇ ਕਿਸੇ ਨੇ ਇੱਥੇ ਆਏ ਨੇ ਕਲੇਮ ਝੂਠੇ ਲੈ ਕੇ ਜ਼ਮੀਨਾਂ ਤੇ ਕਬਜ਼ਾ ਕਰ ਲਿਆ। ਹੁਣ ਜੇ ਕਰੀਏ ਗੱਲ, ਮੈਂ ਹੁਣ ਅੱਜ ਉਹਨੂੰ ਇਕਬਾਲ ਨੂੰ ਮਿਲ ਕੇ ਆਇਆ ਵੀ ਉਹਦੇ ਜਾਂਦਿਆਂ ਗਿਆ ਉਹਨੇ ਕੋਈ ਮਰਲੇ ਵੇਚੇ ਨੇ ਤੇ ਉਹਦੇ ਭਰਾ ਨੇ ਸ਼ੁਫਾ ਕਰ ਦਿੱਤਾ। ਉਹ ਆਂਦਾ ਸੀ ਮੈਨੂੰ 60 ਦੇ, ਉਹਨੇ ਵਕੀਲ ਨੂੰ 80 ਦਿੱਤਾ, ਚੂਕਾ ਛਡਾ ਕੇ ਜੇ ਪੈਸੇ ਦਿਓਗੇ। ਹਾਫਿਜ਼ ਸਾਹਿਬ ਮੇਰਾ ਸ਼ਿਗਰੇ ਦੇ ਰਾਣਾ ਰਾਸ਼ਦ 27 ਚੱਕਦਾ ਇੱਥੇ ਮੀਨਾ ਤੇਰੇ ਪਿੰਡ ਦਾ ਰਾਈ, ਉਹਦਾ ਮੁੰਡਾ ਬਾਬਰ, ਜਾਣਦੇ ਬਾਬਰ ਨੂੰ? ਬਾਬਰ ਨੂੰ ਜਾਣਦਾ। ਬਾਬਰ ਨੇ ਇੰਜ ਕੀਤਾ ਵੀ ਉਹਦਾ ਕੋਈ ਲੈ ਕੇ ਨਾ ਜਾਅਲੀ ਮੁਖਤਾਰਨਾਮਾ, ਉਹਨਾਂ ਦੇ 32 ਲੱਖ ਦੀ ਜ਼ਮੀਨ ਜਿਹੜੀ ਹੈ ਉਹ ਵੇਚ ਛੜੀ ਕਿਸੇ ਨੂੰ। ਉਹਨਾਂ ਨੂੰ ਜਿਨ੍ਹਾਂ ਨੇ ਲਈ ਉਹਨਾਂ ਆਖਿਆ ਅਸੀਂ ਜ਼ਮੀਨ ਤੁਹਾਡੀ ਲੈ ਲਈ। ਉਹਨੇ ਹਾਂ ਅਸਾਂ ਵੇਚੀ ਕੋਈ ਨਹੀਂ। ਉਹਨਾਂ 32 ਲੱਖ ਉਹਨੇ ਆਖਿਆ ਗਿਆ ਉਹਦੇ ਕੋਲ ਮਹੀਨੇ ਕੋਲ ਲਈ। ਉਹਨੂੰ ਆਖਿਆ ਉਹਨਾਂ ਦਾ ਰੌਲਾ ਪਿਆ ਜਿੱਥੇ ਇੰਨੀ ਕਰਪਸ਼ਨ ਨੇ ਉਹ ਜਿਹੜੇ ਸਾਡੇ ਤਹਿਸੀਲਦਾਰ ਨੇ ਪਟਵਾਰੀ ਨੇ, ਉਤਲੇ ਤਾਂ ਸਾਡੇ ਮੁਲਕ ਹੀ ਸਾਰੇ ਵੇਚੀ ਜਾਂਦੇ ਨੇ। ਕਦੀ ਇਹ ਸਾਡਾ ਪ੍ਰਿੰਸੀਪਲ ਸੀ ਡਾਕਟਰ ਜ਼ਾਕਰ, ਪਤਾ ਨਹੀਂ ਇੱਥੋਂ ਲੈ ਕੇ ਨਾ ਪ੍ਰਿੰਸੀਪਲ ਨਹੀਂ ਹੈ ਸੀ VC ਯੂਨੀਵਰਸਿਟੀ, ਅਲਾਹ ਸਾਰੀ ਅਮਰੀਕਾ ਬੈਠੀ ਸੀ, ਇੱਥੋਂ ਕਮਾਈ ਕਰਕੇ ਅਮਰੀਕਾ ਘਲਾਉਂਦਾ ਸੀ। ਨੋਟ ਤੇ ਲੱਗੇ ਜਾਂਦੇ VC ਨੇ ਜਿਹੜੇ ਵੱਡੇ ਵੱਡੇ ਸ਼ੋਭਿਆਂ ਦੇ ਬੈਠੇ ਨੇ। ਕਿਸੇ ਤੁਸੀਂ ਜਿੰਨੇ ਨੇ ਫੌਜੀ ਕਿਸੇ ਦੀ ਇੱਥੇ ਵੇਖੀ ਜੇ ਵੀ ਜ਼ਮੀਨ ਔਲਾਦ ਇੱਥੇ ਪਾਕਿਸਤਾਨ ਪੜ੍ਹਦੀ ਹੋਵੇ, ਸਭ ਦੀ ਬਾਹਰ ਨਹੀਂ ਪੜ੍ਹਦੀ। ਉਹ ਉਹਨਾਂ ਨੂੰ ਇਸ ਜ਼ਮੀਨ ਨਾਲ ਮੁਹੱਬਤ ਕਿਉਂ ਸਾਡੇ ਰੰਗਿਆਂ ਨੂੰ ਹੈ ਵੀ ਜਿਨ੍ਹਾਂ ਨੇ ਆਣ ਕੇ ਇੱਥੇ ਰਹਿਣਾ ਇੱਥੇ ਕਰਨਾ, ਤੂੰ ਅਸੀਂ ਮੁਹੱਬਤ ਕੀ ਕਰੀਏ? ਛੋਟੇ ਮਾਰਦੇ ਨੇ ਸਾਨੂੰ ਆਉਂਦੇ ਨੇ ਲਾਈ ਜੋ ਸਾਡੇ ਪਾਕ ਆਰਮੀ ਜ਼ਿੰਦਾਬਾਦ ਦੇ ਨਾਰੇ, ਨਾ ਲਾਏਗਾ ਉਹਨੂੰ ਫੜ ਲੈਣਗੇ। ਆ ਜੀ ਜਸ਼ਨੇ ਧੱਕੇ ਨਾ ਆਜ਼ਾਦੀ ਤੇ ਆਵੇ ਇੱਥੋਂ ਹੋਈਏ ਤਾਂ ਆਜ਼ਾਦ ਅਸੀਂ ਮਨਾਈਏ। ਜਿੰਨੇ ਜੋ ਹੁਣ ਨਜ਼ਮਾਂ 'ਚ ਮੈਂ ਕਰਾਂਗਾ, ਮੈਂ ਨਜ਼ਮਾਂ ਵੀ ਸੁਣਾਵਾਂਗਾ ਸ਼ੌਕਤ ਬਾਦ, ਉਹਦੇ ਵਿੱਚ ਲੋਕ ਜਿੰਨੇ ਜੋ ਗਏ ਕਰਾਂਗੇ। ਪਰ ਮੈਂ ਨਾ ਆਜ਼ਾਦ ਇਹ ਹੈ ਵੀ ਬੰਦਾ ਜ਼ਿਹਨੀ ਤੌਰ 'ਤੇ ਆਜ਼ਾਦ ਹੋਵੇ, ਉਹਨੂੰ ਕਿਸੇ ਨੂੰ ਆਖ ਸਕੇ। ਦੁੱਖ ਲੱਗਦਾ ਆਹ ਵੇਖੋ ਨਾ ਮੇਰੇ ਕੋਲ ਇੱਥੇ ਕਿਤਾਬ ਹੋਣੀ ਹੈ ਪਈ, ਮੈਂ ਉਸ ਬੰਦੇ ਦੀ ਜਿਹੜਾ ਹੁਣ ਸਭ ਤੋਂ ਜ਼ਿਆਦਾ ਅਸੀਂ ਉਹਨੂੰ ਕਾਲਮ ਪੜ੍ਹੇ। ਆਹ ਵੇਖਿਆ ਨਾ ਸ਼ੌਕਤ, ਆਹ ਵੇਖਿਆ ਆਹ 0 ਜਿਹੜਾ ਨਾ 0 ਪੁਆਇੰਟ ਆਹ ਕਾਲਮ ਨੇ। ਇਹ ਬੰਦਾ ਸਾਨੂੰ ਇਹਦਾ ਆਹ ਵੇਖ ਲਓ, ਆਹ ਇੱਧਰੋਂ ਵੀ ਵੇਖ ਲਓ, ਆਹ ਜਿਹੜੀ ਇਹਦੇ ਹੁਣ ਮੈਂ ਸਾਰੇ ਜਦੋਂ ਪੜ੍ਹਨਾ ਸਾਰੀ ਪੜ੍ਹੀ ਵਿੱਚ ਗੱਲਾਂ ਬੜੀਆਂ ਸੋਹਣੀਆਂ ਨੇ, ਤਸੱਵੁਫ ਦੀਆਂ ਸਭ ਕੁਝ ਕੀਤੀਆਂ।
ਹੁਣ ਇਹ ਬੰਦਾ ਵੀ ਜਿਹੜਾ ਇਹ ਸਿਰਫ ਉਹ ਜਿਹੜੀ ਬੁਸ਼ਰਾ ਬੇਗਮ ਹੈ ਉਹ ਕਿਟ 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 ਘੜੀ ਕਰੇ ਦੱਸ ਇਸ ਬੰਦੇ ਦਾ ਜਿਹੜਾ ਅਸੀਂ ਕਾਲਮ ਪੜ੍ਹ ਕੇ ਦਰਸ ਜਿਹੜਾ ਅਖਲਾਕਿਆਤ ਦਾ ਦਿੱਤਾ ਇਹ ਕੀ ਹੁਣ ਇਹਦਾ ਤਾਂ ਤਬਸਰਾ ਕਰਾਂਗਾ ਤਾਂ ਫਿਰ ਹੋ ਜਾਏਗੀ ਲੰਮੀ ਗੱਲ। ਇਹ ਜ਼ਹਿਨੀ ਤੌਰ ਤੇ ਆਜ਼ਾਦ ਨੇ, ਸਿਰਫ ਪੈਸੇ ਦੇ ਗੁਲਾਮ ਨੇ। ਪੈਸਾ ਇਹਨਾਂ ਨੂੰ ਕਿੰਨਾ ਚਿਰ ਤੱਕ ਜਾਏਗਾ, ਇਹਨਾਂ ਮਰਨਾ ਨਹੀਂ। ਹੱਕ ਦੀ ਗੱਲ ਇੱਥੇ ਕਰਦੇ ਹੀ ਕੋਈ ਨਹੀਂ। ਜਿੱਥੇ ਹੱਕ ਦੀ ਗੱਲ ਨਾ ਹੋਵੇ ਨਾ, ਇਹਦੇ ਇਸ ਕਿਤਾਬ 'ਚ ਮੈਂ ਪੜ੍ਹਿਆ ਕਾਲਮ ਨੰਬਰ ਆ ਜਿਹੜਾ 2 ਜੇ ਇਹਦੇ ਵਿੱਚ ਅੱਜ ਹੀ ਮੈਂ ਪੜ੍ਹਦਾ ਸਾ ਪਿਆ ਜਿਹੜਾ ਬਰਕਤ ਹੈ। ਆ ਬਰਕਤ ਦੇ ਮੌਜੂ ਤੇ ਉਹਨੇ ਕਾਲਮ 'ਚ ਲਿਖਿਆ ਹੈ, ਜਿਹਦੇ ਵਿੱਚ ਇਹ ਗੱਲ ਲਿਖੀ ਹੈ ਵੀ ਜਦੋਂ ਬੰਦੇ ਨੂੰ ਨਾ ਮੁਨਾਫਿਕ ਜਿਹੜਾ ਨਾ ਉਹਦੇ ਨਾਲ ਕਾਫਰ ਚੰਗਾ ਜੀ। ਬਰਕਤ ਨਹੀਂ ਆਉਂਦੀ ਜਦੋਂ ਬੰਦਾ ਮੁਨਾਫਿਕ ਹੋ ਜਾਂਦਾ। ਤੇ ਇਹਨੇ ਉਹਦੇ ਕੋਲ ਬਾਬੇ ਤੋਂ ਪੁੱਛਦਾ ਖਾਜਾ ਸਾਹਿਬ ਤੋਂ ਵੀ ਮੈਂ ਜਿਹੜਾ ਮੇਰੇ ਤੇ ਬਰਕਤ ਹੈ ਵੇ ਰੱਬ ਦੀ ਤੇ ਕਿੰਨਾ ਚਿਰ ਰਹੇਗੀ। ਉਹਨੇ ਆਖਿਆ ਜਦੋਂ ਮੁਨਾਫਿਕ ਬਣ ਗਿਓ ਨਾ ਤੇਰੀ ਬਰਕਤ ਖੁੱਸ ਜਾਣੀ। ਆਹ ਕਾਲਮ ਦੂਜਾ ਦਾ ਪੜ੍ਹ ਲਓ, ਆ 0.3 ਹੈ, ਦੂਜਾ ਕਾਲਮ ਪੜ੍ਹ ਲਿਆ ਜੇ। ਬਰਕਤ ਹੈ ਵੀ ਇਹ ਬਰਕਤ ਸਾਰੀ ਦੀ ਸਾਰੀ ਨਿਕਲ ਜਾਣੀ ਜਿੱਦਣ ਤੂੰ ਮੁਨਾਫਿਕ ਬਣ ਗਿਆ। ਹੁਣ ਇਹ ਦੱਸੋ ਵੀ ਇਹ ਉੱਤੋਂ ਹੋਰ ਦੇ ਵਿੱਚੋਂ ਹੋਰ ਨਹੀਂ, ਇਹਨੂੰ ਨਹੀਂ ਪਤਾ ਵੀ ਜਾ ਕੇ ਹੁਣ ਉਹ ਜਾ ਕੇ ਹੁਣ ਹੋਰ ਦੇਖੋ ਦੁੱਖ ਦੀ ਗੱਲ ਵੀ ਜਿਹੜੇ ਸਿਪਾਹੀ ਨੇ ਨਾ ਯਾਰ ਸਿਪਾਹੀ ਨੇ ਉਹ ਕਿੰਨੀ ਹਰਾਮ ਖਾਂਦੇ ਨੇ, ਲੈਂਦੇ ਨਾ ਜਿਹੜਾ ਪੁਲਿਸ ਵਾਲੇ ਨੇ। ਉਹਨਾਂ ਇਹ ਬੁਸ਼ਰਾ ਬੇਗਮ ਤੋਂ ਡੈਰੀ ਖੋਈ ਤੇ ਬੁਸ਼ਰਾ ਬੇਗਮ ਪਤਾ ਨਹੀਂ ਕੀ ਦਮ ਕਰ ਦਿੱਤਾ। ਹੁਣ ਉਹਦੀ ਫਾਈਲ ਕਿਤੇ ਜਾਣੀ ਸੀ ਤਰੱਕੀ ਵਾਸਤੇ, ਉਹਦੇ ਪ੍ਰਮੋਸ਼ਨ ਵਾਸਤੇ, ਉਹ ਰੁਕ ਗਈ ਹੈ। ਇਹ ਬੁਸ਼ਰਾ ਬੇਗਮ ਦੇ ਦਮ ਨਾਲ ਰੁਕੀ ਹੈ। ਉਹ ਇੱਕ ਆਂਦਾ ਸੀ ਮੁੰਡਾ ਬਾਪ ਕਿਤੇ ਪੜ੍ਹਨ ਜਾਣਾ ਸੀ, ਉਹਦਾ ਉੱਥੇ ਰੁਕ ਗਿਆ ਕੰਮ। ਇਹ ਨਹੀਂ ਆਂਦੇ ਸਾਡੇ ਮਾਲ ਤੋਂ ਰੁਕਿਆ। ਇਹ ਬੁਸ਼ਰਾ ਬੇਗਮ ਦੀ ਬਦਦੁਆ ਨਾ ਹੋ ਗਈ। ਬੁਸ਼ਰਾ ਬੇਗਮ ਦੀ ਬਦਦੁਆ ਲੱਗਦੀ ਤੇ ਉਹ ਸਾਰੇ ਜਿਹੜੇ ਫੁੜਕ ਨਾ ਜਾਂਦੇ। ਉਹ ਵਿਚਾਰੀ ਘਰ ਦੇ ਵਿੱਚੋਂ ਜੇ ਹੁਣ ਬੀਬੀਆਂ ਤੱਕ ਤੇ ਜਾਣਾ ਹੀ ਨਹੀਂ ਚਾਹੀਦਾ ਨਾ। ਦੱਸੋ ਇੱਕ ਮਰਦਾਂ ਦੀ ਗੱਲ ਮੈਨੂੰ ਇਹ ਦੱਸੋ ਵੀ ਉਹ ਕਰਦੀ ਉਹਨੇ ਕੋਈ ਗੁਨਾਹ ਕੀਤਾ, ਸ਼ਾਦੀ ਕੀਤੀ ਹੈ ਨਾ। ਸ਼ਾਦੀ ਤਾਂ ਸਾਡੇ ਹਿਸਾਬ ਵੀ ਕਰ ਲੈਂਦੇ ਸਨ। ਕਿੰਨੀਆਂ ਜਿਹੜੇ ਸ਼ਹੀਦ ਹੋਏ ਉਹਨਾਂ ਦੀਆਂ ਕੀਤੀਆਂ, ਕੋਈ ਗੁਨਾਹ ਵਾਲੀ ਗੱਲ ਹੋਰ ਕੋਈ ਨਹੀਂ ਲੱਭਦੀ। ਤੇ ਕਿਹੜੇ ਘੜੀ ਹੋਰ ਕੁਝ ਨਹੀਂ। ਦੱਸ ਇਸ ਕਿਹੜੇ ਘੜੀ ਦੇ ਆ ਜਿਹੜੇ ਕਾਲਮਾਂ ਦੇ ਲੀਕ ਨਹੀਂ ਫਿਰ ਗਏ। ਇਹ ਇੰਜ ਫਿਰੀ ਹੈ ਵੀ ਜਿੰਨਾ ਚਿਰ ਨਹੀਂ ਮੁਨਾਫਿਕ ਰਿਹਾ ਸਾਰੇ ਤਾਂ ਤੁਸੀਂ ਵੀ ਨਹੀਂ ਕਾਲਮ ਪੜ੍ਹ ਕੇ ਰੋਜ਼ ਦਿਹਾੜੀ ਪੜ੍ਹਦੇ ਰਹੇ। ਮੈਂ ਵੀ ਇਹ ਸਾਰੇ ਕਾਲਮ ਪੜ੍ਹੇ ਨੇ। ਕਿਤਾਬ ਮੇਰੇ ਕੋਲੇ ਵਾਰਸ ਨੇ ਦਿੱਤੀ ਰਿਟਾਇਰ ਹੋਣ ਦੇ। ਹੁਣ ਜਾ ਕੇ ਜੋ ਕਿਹੜੇ ਘੜੀ ਕਰਨਾ ਮੁਨਾਫਕਤ ਆ ਗਈ ਹੈ। ਦੱਸੋ ਇਹਨੂੰ ਹਰ ਥਾਂ ਤੇ ਲਾਨਤ ਨਹੀਂ ਪੈਣ ਡਈ। ਇਸੇ ਤਰ੍ਹਾਂ ਕਾਸਮ ਅਲੀ ਸ਼ਾਹ ਉਹਨੂੰ ਪੈਣ ਡਈ। ਅਸੀਂ ਹਾਫਿਜ਼ ਸਾਹਿਬ ਗੱਲ ਮੁਕਤਸਰ ਆਜ਼ਾਦੀ ਉਦੋਂ ਹੁੰਦੀ ਏ ਵੀ ਜਦੋਂ ਬੰਦਾ ਕਿਸੇ ਨੂੰ ਇਹ ਪੁੱਛ ਸਕੇ ਸਾਰੇ ਨਾਲ ਵੀ ਤੇਰਾ ਮੈਂ ਆ ਨਾ। ਮੈਂ ਜਾ ਕੇ ਉਹ ਪੁੱਛ ਲਵਾਂ ਵੀ ਥਾਣੇਦਾਰ ਜਾਂ ਮੈਂ ਕੰਮ ਲੈਣਾ ਥਾਣੇ ਚਲੇ ਜਾਓ ਹਾਂ ਵੀ ਪੈਸੇ ਤੋਂ ਬਗੈਰ ਕੋਈ ਕੰਮ ਲੈ ਕੇ ਵੇਖੋ। ਨਕਲ ਤੁਸੀਂ ਲੈਣੀ ਜੇ ਪੈਸੇ ਤੋਂ ਬਗੈਰ ਉਹਦੀ ਲੈ ਕੇ। ਮੈਂ ਮਰਲੇ ਆਪਣੇ ਨਾਮੋਂ ਲਾਉਣੇ ਸਨ ਤੇ ਮੈਂ ਜਿੰਨੇ ਵਕਤ ਤੇ ਪਿਆ ਰਿਹਾ। ਉਹ ਇੱਕ ਨਾ ਤਹਿਸੀਲਦਾਰ ਉਹਨੇ ਅੱਗੋਂ ਚੇਲੇ 15-20 ਰੱਖੇ ਨੇ, ਪਟਵਾਰੀ ਨੇ ਅਗਰ ਰੱਖੇ ਨੇ, ਕੰਨ ਟੁੱਟੇ ਨੇ ਜਿਹਦਾ ਹਿਸਾਬ ਕੋਈ ਨਹੀਂ। ਭੈੜੇ ਜਿਹੇ ਵਕੀਲ ਨੇ ਉਹ ਇਸੇ ਕੰਮ ਤੇ ਲੱਗੇ ਨਹੀਂ। ਹਾਂ ਸਾਰਾ ਮੁਲਕ ਲੱਗਾ ਹੀ ਰਿਸ਼ਵਤ ਤੇ, ਕੋਈ ਆਜ਼ਾਦੀ ਨਹੀਂ। ਇਹ ਗੱਲ ਹਰੇ ਵੱਡੀ ਲੰਮੀ ਹੋ ਜਾਏਗੀ। ਆਜ਼ਾਦ ਉਹ ਨੇ, ਆਜ਼ਾਦ ਉਹ ਕੌਮਾਂ ਨੇ ਜਿਹੜੀਆਂ ਆਪਣੇ ਖੁੱਲ੍ਹ ਖਿਲਾ ਕੇ ਗੱਲ ਕਰ ਸਕਦੀਆਂ ਨੇ। ਜਿੱਥੇ ਉਹ ਸਾਡਾ ਇੱਕ ਜੱਜ ਹੀ ਉਹ ਫੈਸਲਾ ਕਰਕੇ ਤੇ ਇੱਥੇ ਰਹਿੰਦਾ, ਉਹ ਛੁੱਟੀਆਂ ਉੱਥੇ ਉਹਨੂੰ ਮੁਆਵਜ਼ੇ ਦੇ ਵਿੱਚ ਛੁੱਟੀਆਂ ਨੇ ਤੇ ਲਾਂਦਾ ਉਹਨੂੰ ਉੱਥੇ। ਉਹ ਆਜ਼ਾਦ ਮੁਲਕ ਹੀ ਜਿੱਥੇ ਜਾਂਦਾ ਉਹਨੂੰ ਦੌਰ ਫਿੱਟੇ ਮੂੰਹ ਹੋਣ ਡਈ। ਉਹ ਜਾ ਕੇ ਇੱਥੋਂ ਦੱਸ ਉਹ ਫੈਸਲਾ ਇਹੋ ਜਿਹੇ ਤਾਂ ਜੱਜ ਨੇ ਜਿੱਥੇ ਇਹੋ ਜਿਹੇ ਜੱਜ ਹੋਣੇ ਨੇ, ਇਹੋ ਜਿਹੇ ਜਰਨੈਲ ਹੋਣੇ ਨੇ। ਉੱਥੇ ਫਿਰ ਰੱਬ ਦੀ ਰਹਿਮਤ ਜਿਹੜੀ ਉੱਥੇ ਨੇੜੇ ਆਉਂਦੀ ਹੈ। ਇੱਥੇ ਆਜ਼ਾਦੀ ਕਾਹਦੀ ਹੈ? ਅੱਗੇ ਆਇਆ ਸੀ ਉਹ ਚਿੱਟਾ ਅੰਗਰੇਜ਼ ਤੇ ਹੁਣ ਕਾਲੇ ਅੰਗਰੇਜ਼ ਸਾਡੇ ਉੱਤੇ ਮੁਸੱਲਤ ਨੇ। ਅੱਲਾ ਸਾਨੂੰ ਮਾफ़ ਕਰੇ। ਸਾਡੇ ਹਰੇ ਗੁਨਾਹ ਇੰਨੇ ਹੋ ਗਏ ਨੇ। ਇਜਤਮਾਈ ਤੌਰ ਤੇ ਅਸੀਂ ਤੋਬਾ ਕਰਨ ਇਸਤਗਫਾਰ ਕਰਨੇ। ਯਾ ਅੱਲਾ ਸਾਨੂੰ ਵੀ ਆਜ਼ਾਦੀ ਦੇ। ਸਾਡੇ ਵੀ ਜੀਭ ਤੇ ਜਿੰਦਰੇ ਸੋਚ ਤੇ ਪੈ ਰਹੇ ਨੇ ਲੈਣ। ਅਸੀਂ ਵੀ ਖੁੱਲ੍ਹ ਖਿਲਾ ਕੇ ਗੱਲਾਂ ਕਰੀਏ। ਤੇ ਇਹ ਵੀ ਆਜ਼ਾਦੀ ਮਨਾਉਣ ਦਾ ਇਹੋ ਤਰੀਕਾ ਹੈ ਵੀ ਅਸੀਂ ਇਨਫਰਾਦੀ ਤੌਰ ਤੇ ਵੀ ਤੇ ਇਜਤਮਾਈ ਤੌਰ ਤੇ ਵੀ ਤੋਬਾ ਕਰੀਏ। ਅੱਲਾ ਸਾਡੀਆਂ ਗੁਨਾਹਾਂ ਨੂੰ ਮਾफ़ ਕਰ ਲੈ ਤੇ ਸਾਨੂੰ ਸਹੀ ਜਿਹੜੀ ਆਜ਼ਾਦੀ ਹੈ ਨਾ ਉਹ ਦੇਵੇ। ਕਿੰਨੇ ਚਿਰ ਦਾ ਹੋਣਾ ਸੀ 14 ਮਈ ਨੂੰ ਇਲੈਕਸ਼ਨ ਦਾ ਆਰਡਰ ਪਿਆ, ਉਹ ਜੱਜ ਨੇ ਬਾਹਰ ਕੱਢਿਆ। ਉਹ ਦਬਕਾ ਇੱਕੋ ਵਜ੍ਹਾ ਤੇ ਆਰਡਰ ਦਾ ਉੱਧਰ ਉੱਥੇ ਥੱਪਿਆ ਗਿਆ। ਬਸ ਇਹੋ ਜੀ ਸਾਨੂੰ ਆਜ਼ਾਦੀ ਹੈ। ਕਿਹੜੀ ਉਹ ਜਿਵੇਂ ਇੱਕ ਕਿਹੜੀ ਗੱਲ ਦੇ ਜਸ਼ਨ ਮਨਾਉਂਦੇ ਨੇ। ਐਵੇਂ ਕਮਲੇ ਢੋਲ ਵਜਾਉਂਦੇ ਤੇ ਯਮਲੇ, ਐਵੇਂ ਕਮਲੇ ਜਸ਼ਨ ਮਨਾਉਂਦੇ ਤੇ ਯਮਲੇ ਢੋਲ ਵਜਾਉਣ। ਇੱਥੇ ਕਾਹਦੀਆਂ ਸ਼ੌਕਤ ਆਜ਼ਾਦੀਆਂ ਨੇ। ਬਸ ਵੇਲਾ ਟਪਾਉਣ ਵਾਲੀ ਗੱਲ ਹੈ। ਅੱਲਾ ਤੁਹਾਨੂੰ ਸਾਰਿਆਂ ਤੇ ਜੇ ਤੁਹਾਨੂੰ ਲੱਗਦੀ ਹੈ ਤਾਂ ਭਾਈ ਮੈਂ ਵੀ ਆਖੀ ਜਾਣਾ ਯੌਮੇ ਆਜ਼ਾਦੀ ਮਨਾਓ, ਯੌਮੇ ਆਜ਼ਾਦੀ ਮਨਾਓ। ਸਾਰੇ ਪਿੰਡ ਦੇ ਵਿੱਚ ਟੂਰਨਾਮੈਂਟ ਹੋਣ ਡੈ, ਲੋਕੀ ਲੱਗੇ ਨੇ ਸਾਰੇ ਫੁੱਲ ਚਿੜੀਆਂ ਲਾ ਕੇ। ਉਹ ਇੱਕ ਵਾਜੇ ਜਨ ਪੜ੍ਹੇ ਕਰਦੇ ਨੇ, ਤਰੋ ਕੱਢਦੇ ਨੇ, ਬਾਬਾ ਭਾਵੇਂ ਫੁੜ ਕੇ ਪਰਾਂ ਜਾ ਪਏ। ਬਸ ਤੂਤੀਆਂ ਵਜਾਈ ਜਾਂਦੇ ਨੇ। ਜ਼ਿਆ ਉਹ ਤੁਹਾਡੀ ਗੱਲ ਮੈਂ ਕੱਢਦਾ ਤੇ ਉਹ ਮੈਨੂੰ ਯਾਦ ਆ ਗਿਆ ਵੀ ਇੱਕ ਮੈਂ ਪੜ੍ਹਿਆ ਸੀ ਸੋਸ਼ਲ ਮੀਡੀਆ ਤੇ। ਉਹਨੇ ਕਿਹਾ ਜੀ ਵੀ ਤੁਸੀਂ ਵਾਜਾ ਲੈਣ ਦੀ ਬਜਾਏ ਨਾ ਦਰਖਤ ਲਾਓ ਤਾਂ ਕਿ ਪਾਂ ਨਾ ਹੋਵੇ ਤੇ ਛਾਂ ਹੋਵੇ। ਤੇ ਉਹਨੇ ਕਿਹਾ ਜੀ ਮੈਂ ਇੰਝ ਹੀ ਕੀਤਾ, ਦਰਖਤ ਲਿਆ ਕੇ ਲਾਇਆ
ਤੇ ਉਹ ਦਰਖਤ ਬੱਕਰੀ ਖਾ ਗਈ, ਨਾ ਹੁਣ ਛਾਂ ਹੈ ਤੇ ਨਾ ਪਾ ਹੈ। ਆਹੋ ਤਾਂ ਪਾਂ ਛਾਂ ਜਿਹੜੀਆਂ ਨੇ ਇਸੇ ਨਾਲ ਅੱਲਾ ਸਾਨੂੰ ਇਹ ਫਜ਼ੂਲ ਖਰਚੀਆਂ ਤੋਂ ਬਚਾਏ ਸ਼ੌਕਤ, ਤੇ ਦੁਆ ਕਰੀਏ ਵੀ ਸਾਡਾ ਕੋਈ ਹਾਕਮ ਸਹੀ ਆਵੇ, ਅਸੀਂ ਚੰਗੇ ਹੋ ਜਾਾਂਗੇ, ਹਾਕਮ ਵੀ ਆ ਜਾਏਗਾ ਥੱਲੇ ਰਿਸ਼ਵਤ ਖੋਰ ਲੱਗੇ। ਮੇਰੇ ਭਰਾਓ ਹਰੇ ਕੋਈ ਸਖਤ ਗੱਲਾਂ ਨਿਕਲ ਜਾਣਗੀਆਂ, ਬਜ਼ੁਰਗ ਬੁੱਢੇ ਉਮਰ ਦਾ ਤਕਾਜ਼ਾ ਵੇਖ ਕੇ ਮਾਫ ਕਰ ਦਿਆ ਜੇ, ਤੇ ਸਾਡੇ ਵਾਸਤੇ ਜਿਹੜੇ ਬਾਹਰ ਬੈਠੇ ਇਹਨਾਂ ਲੋਕ ਉਹ ਦੁਆ ਕਰਨ ਵੀ ਅਸੀਂ ਵੀ ਤੁਹਾਡੇ ਤਰ੍ਹਾਂ ਆਜ਼ਾਦ ਹੋ ਜਾਈਏ। ਅੱਲਾ ਕਰੇ ਅੱਲਾ ਸਭ ਨੂੰ ਸੁੱਖ ਦੇਵੇ, ਖਾਸ ਕਰਕੇ ਮੈਨੂੰ ਇਹਨਾਂ ਗੱਲਾਂ ਤੋਂ ਵਾਰਸ ਮੋੜਦਾ ਉਹਦੇ ਕੋਲ ਮਦਦ ਕਰਦੇ ਆ, ਕਦੀਆਂ ਤੱਤੀਆਂ ਠੰਡੀਆਂ ਨਿਕਲ ਜਾਣੀਆਂ ਸੁਣ ਲਿਆ ਕਰੋ। ਅੱਲਾ ਤੁਹਾਨੂੰ ਸਭ ਨੂੰ ਸੁੱਖ ਦੇਵੇ। ਖੁਦਾ ਹਾਫਿਜ਼।